ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਹੜੀ ਦਾ ਜਿਹੜਾ ਤਿਉਹਾਰ ਹੈ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜਿਹੜਾ ਕਿ ਕੱਲ੍ਹ ਹੈ। ਸੋ ਇਸ ਵਾਰ ਕਿਸਾਨਾਂ ਨੇ ਲੋਹੜੀ ਵਾਲੇ ਦਿਨ 3 ਖੇਤੀਬਾੜੀ ਕਾਨੂੰਨਾਂ ਦੀ ਜਿਹੜੀ ਲੋਹੜੀ ਸਾੜਨ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਅਤੇ ਨਾਲ ਹੀ ਇਹ ਲੋਹੜੀ ਪੰਜਾਬ ਦੇ ਇੱਕ ਬਹਾਦਰ ਸਪੁੱਤਰ ਦੁੱਲਾ ਭੱਟੀ ਦੇ ਨਾਂ ਕੀਤੀ ਹੈ। ਸੋ ਜਿਸ ਨੇ ਕਿਸਾਨੀ ਹੱਕਾਂ ਦੇ ਲਈ ਉਸ ਵੇਲੇ ਦੇ ਜਿਹੜਾ ਬਾਦਸ਼ਾਹ ਅਕਬਰ ਨਾਲ ਟੱਕਰ ਲਈ ਸੀ। ਸੋ ਲੋਹੜੀ ਵਾਲੇ ਦਿਨ ਘਰ ਘਰ ਜਾ ਕੇ ਲੋਹੜੀ ਮੰਗਣ ਵਾਲੇ ਜਿਹੜੇ ਮੁੰਡੇ ਕੁੜੀਆਂ ਵੱਲੋਂ ਦੁੱਲਾ ਭੱਟੀ ਦੀ ਜਿਹੜੀ ਸਿਫਤ ਵਿੱਚ ਲੋਹੜੀ ਦੇ ਗੀਤ ਗਾਏ ਜਾਂਦੇ ਨੇ, ਜਿਸ ਤਰ੍ਹਾਂ ਕਹਿੰਦੇ ਨੇ ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਬੋਝੇ ਛੱਕਰ ਪਾਈ ਹੋ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਵੀ ਤੁਹਾਡੇ ਕੋਲ ਲੋਹੜੀ ਮੰਗਾਂਗੀ, ਪਰ ਜਿਹੜਾ ਇਹ ਸੈਗਮੈਂਟ ਹੈ ਉਹਦੇ ਐਂਡ ਦੇ ਵਿੱਚ। ਸੋ ਤਿਆਰ ਰਹਿਣਾ ਲੋਹੜੀ ਦੇਣ ਦੇ ਲਈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਰੰਗ ਬੰਨ ਦਿੱਤਾ ਹੈ ਸੁੰਦਰ ਮੁੰਦਰੀਏ ਦੇ ਗੀਤ ਦੇ ਨਾਲ। ਜੀ ਅਸੀਂ ਥੋੜੇ ਸੀਰੀਅਸ ਨੋਟ ਤੋਂ ਸ਼ੁਰੂ ਕਰੀਏ ਕਿ ਜਦੋਂ ਅੱਜ ਲਗਭਗ 13 ਤੋਂ 15 ਲੱਖ ਤੱਕ ਕਿਸਾਨ ਸਾਡੇ ਵੀਰ ਭੈਣਾਂ, ਜਿਨ੍ਹਾਂ 'ਚੋਂ ਬਹੁਤੇ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ ਜਿਹੜੀ ਬੈਲਟ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ, ਉਸ ਨਾਲ ਸੰਬੰਧਿਤ ਨੇ, ਇਸ ਠੰਡ ਦੇ ਵਿੱਚ ਬੈਠੇ ਨੇ ਔਰ ਅੱਗ ਉਹ ਜ਼ਰੂਰ ਬਾਲਣਗੇ ਲੋਹੜੀ ਦੀ, ਲੇਕਿਨ ਉਸ ਅੱਗ ਦੇ ਹਵਾਲੇ ਉਹਨਾਂ ਖੇਤੀ ਕਾਨੂੰਨਾਂ ਨੂੰ ਕਰਨਗੇ। ਔਰ ਜਿਵੇਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਭਾਈ ਇਹ ਦਿਨ ਅਸੀਂ ਲੋਹੜੀ ਦਾ ਦੁੱਲਾ ਭੱਟੀ, ਜਿਨ੍ਹਾਂ ਦਾ ਪੂਰਾ ਨਾਂ ਰਾਏ ਅਬਦੁੱਲਾ ਭੱਟੀ ਸੀ, ਉਹਨਾਂ ਦੇ ਨਾਂ ਕਰਦੇ ਹਾਂ। ਕਿਉਂਕਿ ਦੇਖੋ, ਬਹੁਤ ਵਾਰ ਜਿਹੜੇ ਹਾਕਮ ਹੁੰਦੇ ਨੇ, ਅੰਗਰੇਜ਼ ਆਏ, ਉਹਨਾਂ ਦੀ ਵੀ ਕੋਸ਼ਿਸ਼ ਸੀ ਕਿ ਅਸੀਂ ਆਪਣੇ ਨਾਇਕਾਂ ਨੂੰ, ਹੀਰੋਆਂ ਨੂੰ ਯਾਦ ਨਾ ਕਰੀਏ। ਬਹੁਤ ਵਾਰ ਜਿਹੜੇ ਲਿਖਣ ਵਾਲੇ ਜਾਂ ਦੂਸਰੇ ਸੀ, ਉਹਨਾਂ ਨੇ ਵੀ ਇਸ ਪਾਸਿਓਂ ਘੇਸ ਵਟਿਆ। ਨਤੀਜੇ ਦੇ ਤੌਰ 'ਤੇ ਜਿਨ੍ਹਾਂ ਨੂੰ ਅਸੀਂ ਲੋਕ ਨਾਇਕ ਕਹਿੰਦੇ ਹਾਂ, ਲੋਕਾਂ ਦੇ ਹੀਰੋ, ਲੋਕਾਂ ਦੇ ਦਿਲਾਂ 'ਚ ਵਸਣ ਵਾਲੇ, ਉਹ ਤਾਂ ਫੋਕ ਗੀਤਾਂ ਰਾਹੀਂ, ਜਿਹੜੇ ਲੋਕ ਗੀਤ ਨੇ, ਜਾਂ ਲੋਕਾਂ ਦੀਆਂ ਯਾਦਾਂ, ਜਾਂ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਅਖਾਣ ਬਣ ਗਏ ਬਹਾਦਰੀ ਦੇ ਹਵਾਲੇ ਨਾਲ ਜਾਂ ਦੁਖਾਂਤ ਦੇ ਹਵਾਲੇ ਨਾਲ। ਹੁਣ ਕਿੰਨੀ ਵਾਰ ਇਹ ਸਾਡੀ ਪੰਜਾਬੀ 'ਚ ਅਖਾਣ ਇਸਤੇਮਾਲ ਹੁੰਦਾ ਹੈ ਕਿ ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਦੇ ਆਈਆਂ। ਹੁਣ ਜੇ ਤੁਸੀਂ ਪੁੱਛੋ ਇਹਦਾ ਮਤਲਬ ਪਤਾ ਕੀ ਹੈ ਕਿ ਵੀ ਕਰਦਾ ਕੋਈ ਹੈ ਤੇ ਉਸ ਦਾ ਪਰਦਾ ਕੌਣ? ਪਰ ਹੁਣ ਕਿੰਨੇ ਕੁ ਜਾਣਦੇ ਨੇ ਕਿ ਦੁੱਲਾ ਭੱਟੀ ਔਰ ਉਹਦੀ ਮਾਂ ਲੱਦੀ, ਕਿਵੇਂ ਉਹਨਾਂ ਦੀ ਮਾਂ ਵੀ ਔਰ ਦੁੱਲੇ ਦੀ ਵਾਈਫ ਵੀ, ਉਹਨਾਂ ਦੀ ਐਲੀਆ ਵੀ, ਨੂਰਾਂ ਜਿਨ੍ਹਾਂ ਦਾ ਨਾਂ ਸੀ, ਉਹਨਾਂ ਨੂੰ ਕਿਵੇਂ ਸਫ਼ਰ ਕਰਨਾ ਪਿਆ। ਔਰ ਦੁੱਲਾ ਭੱਟੀ ਸਾਡੇ ਉਸ ਖਿੱਤੇ ਦਾ ਕੋਈ ਛੋਟਾ ਨਾਂ ਨਹੀਂ ਹੈ। ਔਰ ਮੈਂ ਇਹ ਜ਼ਿਕਰ ਕਰਾਂਗਾ ਕਿ ਭਾਈ ਕਿਵੇਂ ਇਸ ਵਾਰ ਦੀ ਲੋਹੜੀ ਕਿਸਾਨਾਂ ਨੇ ਦੁੱਲੇ ਭੱਟੀ ਦੇ ਨਾਂ, ਔਰ ਸੰਦੀਪ ਬਾਜਵਾ ਉਹਨਾਂ ਨੇ ਇਹਦਾ ਗੀਤ ਵੀ ਬਣਾਇਆ, ਜਿਹੜਾ ਕਿ ਇਸ ਵਾਰ ਉਹ ਕਹਿੰਦੇ ਨੇ ਕਿ ਭਾਈ ਲੋਹੜੀ 'ਤੇ ਪੜ੍ਹਿਆ ਜਾਏਗਾ। ਲੇਕਿਨ ਇਸ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਜਿਹੜੀਆਂ ਹਕੂਮਤਾਂ ਨੇ, ਅੱਜ ਜਦੋਂ ਅਸੀਂ ਅਡਾਨੀ, ਅੰਬਾਨੀ, ਪਤੰਜਲੀ ਦੀ ਗੱਲ ਕਰਦੇ ਹਾਂ, ਇਹ ਉਹੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਖੜਾ ਕੀਤਾ, ਮੋਦੀ ਐਂਡ ਕੰਪਨੀ ਨੂੰ ਇਨਵੈਸਟ ਕੀਤਾ ਇਹਨਾਂ ਦੇ ਉੱਤੇ। ਜਦੋਂ ਇਨਵੈਸਟ ਕੀਤਾ ਉਹਦੇ ਤੋਂ ਉਹਨਾਂ ਨੇ ਫਾਇਦਾ ਚੁੱਕਣਾ। ਹੁਣ ਜਿਹੜੀਆਂ ਤਰਜ਼ੇ ਹਕੂਮਤਾਂ ਪਿਛਲੀਆਂ ਸਦੀਆਂ ਦੀਆਂ ਸੀ, ਉਹਦੇ ਤੋਂ ਤੁਸੀਂ ਲੇਬਲ ਲਾ ਦਿਓ ਕਿ ਕੌਣ ਹਿੰਦੂ ਸੀ, ਕੌਣ ਮੁਸਲਮਾਨ ਸੀ, ਕੌਣ ਸਿੱਖ ਸੀ। ਅਲਟੀਮੇਟਲੀ ਜਿਹੜਾ ਫਿਊਡਲ ਸਿਸਟਮ ਸੀ, ਜ਼ਮੀਂਦਾਰਾ ਸਿਸਟਮ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੈ ਤਾਂ ਆਮ ਲੋਕਾਂ ਦਾ ਖੂਨ ਨਿਚੋੜਨ ਵਾਲਾ ਹੀ ਸੀ। ਹਾਕਮ ਜਿਨ੍ਹਾਂ ਨੇ ਅੱਗੋਂ ਆਪਣੇ ਸੂਬਿਆਂ 'ਚ ਸੂਬੇਦਾਰ ਬਣਾਏ ਹੋਏ ਨੇ, ਸੂਬੇਦਾਰਾਂ ਨੇ ਅੱਗੋਂ ਜਗੀਰਦਾਰ ਰੱਖੇ ਹੋਏ ਨੇ, ਉਹ ਲੋਕਾਂ ਦੇ ਉੱਤੇ ਜਿਹੜਾ ਉਹਨਾਂ ਨੇ ਜਿਸ ਕਿਸਮ ਦੇ ਟੈਕਸ ਲਾਏ, ਜਿਸ ਕਿਸਮ ਦੇ ਜ਼ੁਲਮ, ਔਰ ਲੋਕਾਂ ਦੀਆਂ ਇੱਜ਼ਤਾਂ ਵੀ ਮਹਿਫੂਜ਼ ਨਹੀਂ ਸੀ ਹੁੰਦੀਆਂ। ਜਿਹੜੇ ਹਾਕਮ ਦੇ ਇਲਾਕੇ 'ਚ, ਪਰਗਣੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਸੋਹਣੀ ਬੱਚੀ ਹੈ, ਕੋਈ ਦੂਸਰਾ, ਧੱਕੇ ਦੇ ਨਾਲ ਹੀ ਉਹਨਾਂ ਦੇ ਜਿਹੜੇ ਨੇ ਅਹਿਲਕਾਰ, ਉਹ ਉਹਨੂੰ ਜ਼ਿਮੀਂਦਾਰ ਨੂੰ ਜਾਂ ਉਸ ਸੂਬੇਦਾਰ ਨੂੰ ਖੁਸ਼ ਕਰਨ ਦੇ ਲਈ ਚੁੱਕ ਕੇ ਲੈ ਜਾਂਦੇ ਸੀ। ਔਰ ਉਹਦੇ 'ਚ ਬਹੁਤ ਵਾਰੀ ਮਜ਼ਹਬ ਵੀ ਮੈਟਰ ਨਹੀਂ ਸੀ ਕਰਦਾ। ਔਰ ਅਸੀਂ ਇਸ ਦੌਰ ਦੀਆਂ ਕਿੰਨੀਆਂ ਇਹ ਕਹਾਣੀਆਂ ਬਿਆਨ ਕਰ ਸਕਦੇ ਹਾਂ ਕਿ ਜਿਹੜੇ ਲੋਕ ਐਜ਼ ਏ ਸੇਵੀਅਰ ਉੱਠੇ, ਜਿਨ੍ਹਾਂ ਨੂੰ ਇਹ ਸੀ ਕਿ ਨਹੀਂ ਇਹ ਧੱਕਾ ਕਰ ਰਹੇ ਨੇ, ਇਹ ਜ਼ਬਰਦਸਤੀ ਲਗਾਨ ਵਸੂਲ ਕਰ ਰਹੇ ਨੇ, ਇਹ ਜ਼ਬਰਦਸਤੀ ਜਿਹੜਾ ਇਹ ਖੂਨ ਨਿਚੋੜ ਰਹੇ ਨੇ, ਉਹਨਾਂ ਨੂੰ ਬਾਗੀ ਐਲਾਨ ਦਿੱਤਾ ਗਿਆ। ਫਿਰ ਕਿਵੇਂ ਉਹਨਾਂ ਨੂੰ ਹੰਟ ਕਰਕੇ ਮਾਰਿਆ ਗਿਆ, ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਗਏ। ਔਰ ਬੇਸ਼ੱਕ ਬਹੁਤ ਘੱਟ ਅਵੇਲੇਬਲ ਹੈ ਦੁੱਲਾ ਭੱਟੀ, ਲੋਕਾਂ ਦੀਆਂ ਯਾਦਾਂ 'ਚ ਹੈ। ਔਰ ਯਾਦਾਂ 'ਚ ਵੀ ਜੇ ਇਹ ਸੁੰਦਰ ਮੁੰਦਰੀਏ ਹੋ ਦਾ ਗੀਤ ਨਾ ਹੁੰਦਾ,
ਜਿਹੜਾ ਜਨਰੇਸ਼ਨ ਆਫਟਰ ਜਨਰੇਸ਼ਨ ਰਿਹਾ ਤੇ ਹੋਰ ਤਾਂ ਕੁਝ ਵੀ ਨਹੀਂ, ਸਿਰਫ ਇੱਕ ਰਾਜਾ ਰਸਾਲੂ ਪੰਜਾਬੀ ਦੇ ਹੋਏ ਨੇ। ਉਹਨਾਂ ਨੇ ਜਿਹੜਾ ਇਹ ਦੁੱਲਾ ਭੱਟੀ ਦਾ ਲਿਖਿਆ, ਔਰ ਇੰਨੀਆਂ ਕਿ ਵੇਰੀਏਸ਼ਨਸ ਨੇ ਜੇ ਤੁਸੀਂ ਇਹਦੇ ਤੇ ਰਿਸਰਚ ਵੀ ਕਰਨਾ ਚਾਹੋ ਕਿਤੇ ਕਿਤੇ। ਲੇਕਿਨ ਦੋ ਗੱਲਾਂ ਬੜੀਆਂ ਸਪਸ਼ਟ ਨੇ, ਉਹਨਾਂ ਦਾ ਸੰਬੰਧ ਸੰਦਲਬਾਰ ਨਾਲ ਸੀ, ਔਰ ਇਹ ਰਾਏ ਅਬਦੁੱਲਾ ਭੱਟੀ ਇੱਕ ਜਨਰੇਸ਼ਨ, 3 ਜਨਰੇਸ਼ਨਾਂ ਇਹਨਾਂ ਦੀਆਂ ਅਕਬਰ ਦੇ ਜ਼ੁਲਮ ਦੇ ਖਿਲਾਫ, ਫਿਊਡਲ ਸਿਸਟਮ, ਜਦੋਂ ਅਸੀਂ ਜ਼ੁਲਮ ਕਹਿੰਦੇ ਹਾਂ ਆਮ ਗਰੀਬ ਦੇ ਲਈ ਤਾਂ ਖੇਤੀਬਾੜੀ ਸੀ। ਜਿਵੇਂ ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਭਾਈ ਇਹ ਜ਼ੁਲਮ ਕਰ ਰਹੇ ਨੇ, ਉਹਨਾਂ ਨੂੰ ਇਹ ਵੀ ਸਾਡੀ ਜ਼ਮੀਨ ਹੀ ਨਹੀਂ ਸਾਡੀ ਰਹਿਣੀ ਹੈ, ਅਡਾਨੀ ਅੰਬਾਨੀ ਪਤੰਜਲੀ ਵਿੱਚ ਆ ਵੜੇ ਨੇ। ਔਰ ਉਹਨਾਂ ਦੇ ਪਹਿਲਾਂ ਇਹਨਾਂ ਦੇ ਰਾਏ ਅਬਦੁੱਲਾ ਭੱਟੀ ਦੇ ਦਾਦਾ ਸਾਂਦਲ ਭੱਟੀ, ਜਿਨ੍ਹਾਂ ਨੇ ਸੰਦਲ ਬਾਰ, ਜਿਹਨੂੰ ਸੰਦਲੀ ਬਾਰ, ਨੀਲੀ ਬਾਰ, ਬਾਰ ਜੰਗਲ ਨੂੰ ਕਹਿੰਦੇ ਨੇ, ਇਹ ਆਬਾਦ ਕੀਤੀ। ਔਰ ਫਿਰ ਸਾਂਦਲ ਭੱਟੀ ਦਾ ਲੜਕਾ ਫਰੀਦ ਭੱਟੀ ਜਿਹੜਾ ਦੁੱਲੇ ਭੱਟੀ ਦਾ ਫਾਦਰ ਸੀ, ਇਹ ਦੋਨੋਂ ਹੀ ਪਿਓ ਪੁੱਤਰ ਜਿਹੜੇ ਨੇ ਇਹ ਜੂਝੇ। ਔਰ ਅਲਟੀਮੇਟਲੀ ਕਿਉਂਕਿ ਫੌਜ ਦੇ ਨਾਲ ਤੁਸੀਂ ਕਿੰਨੀ ਕੁ ਦੇਰ ਲੋਕਾਂ ਦੀ ਹਮਦਰਦੀ ਹੁੰਦੀ ਹੈ, ਲੇਕਿਨ ਅਖੀਰ ਫੜੇ ਗਏ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ। ਔਰ ਉਹਨਾਂ ਦੀਆਂ ਇਹਦੇ ਦੁੱਲੇ ਭੱਟੀ ਦੇ ਪਿਓ ਔਰ ਦਾਦੇ ਦੀਆਂ ਬਾਡੀਜ਼ ਦੇ ਵਿੱਚ ਤੂੜੀ ਭਰ ਕੇ ਜਿਹੜੀ ਆ ਉਹ ਐਗਜ਼ੀਬਿਟ ਕੀਤੀ ਗਈ, ਦੱਸਣ ਦੇ ਲਈ। ਇਹ ਖੌਫ ਹੁੰਦਾ ਸੀ, ਜਿਹੜੇ ਲੋਕ ਮੀਨਾਰ ਬਣਾਉਂਦੇ ਸੀ ਖੋਪੜੀਆਂ ਦੇ, ਇੱਕ ਖੌਫ ਪੈਦਾ ਕਰਨ ਦੇ ਲਈ। ਹੁਣ ਦੁੱਲਾ ਭੱਟੀ ਜਿਹੜਾ ਹੈ ਉਹ ਮਾਂ ਦੇ ਪੇਟ ਸੀ ਲੱਦੀ ਦੇ, ਜਦੋਂ ਕਿ ਪਿਓ ਦੀ ਉਹਨੂੰ ਪਤਾ ਨਹੀਂ ਸੀ। ਔਰ ਮਾਂ ਨੇ ਇਹ ਡਰਦੇ ਆ ਜਦੋਂ ਜਿਉਂ ਬੱਚਾ ਜਵਾਨ ਹੋ ਰਿਹਾ, ਗੱਭਰੂ ਹੋ ਰਿਹਾ, ਉਹਨੂੰ ਦੱਸਿਆ ਨਹੀਂ ਸੀ। ਪਰ ਇੱਕ ਸਟੇਜ ਆਈ ਜਦੋਂ ਕਿ ਮਾਂ ਨੇ ਜਦੋਂ ਦੱਸਿਆ ਔਰ ਉਹਨੇ ਕਿਹਾ ਵੀ ਮੈਂ ਤਾਂ ਹੁਣ, ਉਹਨੇ ਦੇਖਿਆ ਵੀ ਕੀ ਜ਼ੁਲਮ ਹੋ ਰਹੇ ਨੇ। ਔਰ ਇਹ ਜਿਵੇਂ ਜੇ ਤੁਸੀਂ ਕਿਸੇ ਵੀ ਵੈਸਟਰਨ ਸਿਵਲਾਈਜੇਸ਼ਨ 'ਚ ਕਹੋ ਕਿ ਜੀ ਇਹ ਰੋਬਿਨ ਹੁੱਡ ਹੈ, ਉਹ ਇੱਕਦਮ ਰੋਬਿਨ ਹੁੱਡ ਦਾ ਕਾਨਸੈਪਟ ਇਹ ਹੀ ਸੀ ਕਿ ਭਾਈ ਉਹ ਬੰਦਾ ਜਿਹੜਾ ਹਕੂਮਤਾਂ ਨੇ ਬਾਗੀਆ ਲਾਣੇ, ਪਰ ਉਹ ਅਮੀਰਾਂ ਨੂੰ, ਜ਼ਿਮੀਂਦਾਰਾਂ ਨੂੰ, ਲੁੱਟ ਖਸੁੱਟ ਕਰਨ ਵਾਲਿਆਂ ਨੂੰ ਲੁੱਟਦਾ, ਗਰੀਬਾਂ ਨੂੰ, ਲੋੜਵੰਦਾਂ ਨੂੰ ਜਿਹੜਾ ਮਦਦ ਕਰਦਾ। ਔਰ ਉਹ ਲੋਕਾਂ ਦਾ ਹੀਰੋ ਹੈ, ਕਿਉਂਕਿ ਉਹ ਲੋਕਾਂ ਨੂੰ ਜਿਹੜਾ ਉਹ ਹਰ ਰਾਤ ਦਿੰਦਾ, ਜਿਹੜੀ ਕਿ ਉਹਨਾਂ ਤੋਂ ਹਾਕਮਾਂ ਨੇ ਖੋਈ ਹੁੰਦੀ ਹੈ। ਔਰ ਦੁੱਲਾ ਭੱਟੀ ਜਿਹਨੇ ਫਿਰ ਜਿਸ ਕਿਸਮ ਦਾ ਜਿਹੜਾ ਉਹਨੇ ਰਿਬੈਲੀਅਨ ਦਿੱਤਾ, ਉਹਨਾਂ ਨੇ ਜਿਹਨੂੰ ਕਹਿੰਦੇ ਨੇ ਵੱਟੇ ਵੱਟ ਪਾਉਣਾ ਅਕਬਰ ਨੂੰ। ਔਰ ਹਾਲਾਂਕਿ ਕਈ ਕਹਾਣੀਆਂ ਨੇ ਇਹਦੇ ਨਾਲ ਜੁੜੀਆਂ ਹੋਈਆਂ। ਉਹਦੇ ਲੜਕੇ ਸਲੀਮ ਜਿਹੜਾ ਬਾਅਦ ਜਹਾਂਗੀਰ ਬਣਿਆ, ਉਹਦਾ ਵੀ ਉਸ ਨੂੰ ਦਿਖਾਇਆ ਜਾਂਦਾ ਹੈ ਕਿ ਜੀ ਉਹਦਾ, ਔਰ ਉਹਨੇ ਵੀ ਕੋਈ ਮਾਂ ਦਾ ਦੁੱਧ ਚੁੰਘਿਆ ਸੀ। ਹਾਲਾਂਕਿ ਇਹ ਕਈ ਕਹਾਣੀਆਂ ਪ੍ਰਚਲਿਤ ਹੁੰਦੀਆਂ, ਮੈਂ ਉਧਰ ਨਹੀਂ ਜਾਵਾਂਗਾ। ਪਰ ਦੁੱਲਾ ਭੱਟੀ ਜਿਸ ਦੀ ਗੱਲ ਪੰਜਾਬ ਦੇ ਫੋਕਲੋਰ 'ਚ ਕਿਵੇਂ ਜਿਉਂਦੀ ਰਹੀ, ਉਸ 'ਚ ਜਿਹੜਾ ਮੈਂ ਸਮਝਦਾ ਵੀ ਜਿਹੜਾ ਗੀਤ, ਹਾਲਾਂ ਉਹਦੇ 'ਚ ਵੀ ਥੋੜ੍ਹੀਆਂ ਬਹੁਤ ਵੇਰੀਏਸ਼ਨਸ ਨੇ, ਲੇਕਿਨ ਉਹ ਤੁਹਾਨੂੰ ਦੱਸਦਾ ਹੈ ਵੀ ਅਲਟੀਮੇਟਲੀ ਦੁੱਲਾ ਭੱਟੀ ਨੂੰ ਕਿਵੇਂ, ਹੁਣ ਦੁੱਲਾ ਭੱਟੀ ਜ਼ਾਹਰ ਹੈ ਕਿ ਇਹ ਭੱਟੀ ਖਾਨਦਾਨ ਰਾਜਪੂਤ ਜਿਹੜੇ ਜਿਨ੍ਹਾਂ ਦਾ ਸੰਬੰਧ ਜੈਸਲਮੇਰ ਔਰ ਬੀਕਾਨੇਰ ਔਰ ਉਸ ਰਾਜਸਥਾਨ ਏਰੀਏ ਨਾਲ ਸੀ। ਬਹੁਤ ਸਾਰੇ ਟਰਾਈਬ 12ਵੀਂ 13ਵੀਂ ਸਦੀ ਦੇ ਵਿੱਚ ਮੁਸਲਮਾਨ ਹੋਏ ਅਲਾਉਦੀਨ ਖਿਲਜੀ ਤੋਂ ਬਾਅਦ, ਔਰ ਬਹੁਤ ਸਾਰਿਆਂ ਨੂੰ ਉੱਥੋਂ ਇੱਧਰ ਵੱਡੇ ਵੱਡੇ ਉਹਨਾਂ ਨੂੰ ਫਿਊਡਲ ਵੀ ਬਣਾਇਆ, ਜ਼ਮੀਨਾਂ ਵੀ ਦਿੱਤੀਆਂ। ਜਿਵੇਂ ਅਸੀਂ ਜਦੋਂ ਰਾਏ ਬੁਲਾਰ ਭੱਟੀ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਅੱਧੀ ਜ਼ਮੀਨ ਆਪਣੀ 750 ਮੁਰੱਬਾ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ। ਹੁਣ ਇਹ ਵੀ ਉਹ ਜਿਹੜੇ ਭਲੇ ਟਰਾਈਬਸ ਦੇ ਲੋਕ ਰਹੇ ਨੇ, ਜਿਹੜੇ ਬੇਸ਼ੱਕ ਆਪਣੇ ਅਮੀਰ ਵੀ ਸਨ, ਬਟ ਐਟ ਦਾ ਸੇਮ ਟਾਈਮ ਕੋਈ ਜ਼ਾਲਮ ਨਹੀਂ ਸੀ। ਲੇਕਿਨ ਜਿਹੜੇ ਹੋਰ ਕਬੀਲਿਆਂ ਦੇ ਵਿੱਚ ਜਿਹੜੇ ਲੋਕ ਜ਼ੁਲਮ ਕਰਨ ਵਾਲੇ ਜਾਂ ਦੂਜੇ ਸੀ, ਜਦੋਂ ਇਹਨਾਂ 'ਚੋਂ ਕੋਈ ਇਮਾਨਦਾਰ ਨਿਕਲਦਾ ਸੀ ਕਿ ਨਹੀਂ ਅਸੀਂ ਇਹ ਹਕੂਮਤ ਨੂੰ ਖੁਸ਼ ਕਰਨ ਲਈ ਕਿਉਂ ਕਰਦੇ ਹਾਂ ਆਪਣੇ ਲੋਕਾਂ 'ਤੇ। ਸੋ ਇਹ ਦੁੱਲਾ ਭੱਟੀ ਜਿਹਦਾ ਗੀਤ ਅਕਸਰ ਜਿਹੜਾ ਉਹ ਲੋਹੜੀ ਦਾ ਗੀਤ ਹੈ ਕਿ ਸੁੰਦਰ ਮੁੰਦਰੀਏ ਹੋ, ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਹੁਣ ਇਹ ਹੈ ਕਿ ਵੀ ਇੱਕ ਗਰੀਬ ਪੰਡਤ ਦੀ ਲੜਕੀ ਜਿਸ ਦਾ ਨਾਮ ਮੁੰਦਰੀ ਸੀ ਔਰ ਉਹ ਬਹੁਤ ਖੂਬਸੂਰਤ ਸੀ, ਉਸ ਨੂੰ ਵੇਲੇ ਦਾ ਜਿਹੜਾ ਹਾਕਮ ਹੈ ਜਾਂ ਉਸ ਇਲਾਕੇ ਦਾ ਸੂਬੇਦਾਰ, ਉਹ ਜ਼ਬਰਦਸਤੀ ਚੁੱਕਣਾ ਚਾਹੁੰਦਾ ਸੀ। ਬ੍ਰਾਹਮਣ ਜਿਹੜਾ ਉਹ ਜਾ ਕੇ ਦੁੱਲਾ ਭੱਟੀ ਦੇ ਕੋਲ ਜਿਹੜਾ ਉਹ ਫਰਿਆਦੀ ਹੁੰਦਾ। ਔਰ ਇਹ ਜਿਹੜੇ ਗੀਤ ਦੀ ਸਾਰੀ ਸੁਰ ਹੈ ਉਹ ਇਹੀ ਹੈ ਕਿ ਭਾਈ ਜਿਹੜਾ ਦੁੱਲੇ ਧੀ ਵਿਆਹੀ ਹੋ, ਉਹਨੇ ਉਹਦੇ ਸਿਰ ਦੇ ਉੱਤੇ ਜਿਹੜਾ ਹੱਥ ਰੱਖਿਆ, ਉਹਨੇ ਕਿਹਾ ਵੀ ਮੇਰੀ ਇਹ ਧੀ ਹੈ, ਇਹਨੂੰ ਮੈਂ ਵਿਆਹਾਂਗਾ, ਮੈਂ ਦੇਖਦਾ ਕੀ ਹੈ। ਫਿਰ ਸ਼ੇਰ ਸ਼ੱਕਰ ਪਾਈ ਜਿਹੜਾ ਉਸ ਵੇਲੇ ਦਾ ਸੀ, ਤੁਸੀਂ ਉਹ ਰਿਵਾਜ ਕਰਦੇ ਹੋ। ਔਰ ਕੁੜੀ ਦੇ ਲਾਲ ਪਟਾਕਾ, ਲਾਲ ਰੰਗ ਦਾ ਉਸ ਦਾ ਜਿਹੜਾ ਉਹ ਸੂਟ ਪਾਇਆ ਹੋਇਆ, ਲੇਕਿਨ ਉਹ ਸਿਰੋਂ ਨੰਗੀ, ਉਹਦਾ ਸਾਲੂ ਪੱਟ ਹੈ ਜਿਹਨੂੰ ਉਹਨੇ
ਕਵਰ ਕੀਤਾ ਉਹਨੇ। ਸਾਲੂ ਪਾਟਾ ਸੀ ਉਦੋਂ ਹੀ ਕਹਿੰਦੇ ਆ ਜਿਹੜੀ ਬੇਸਹਾਰਾ ਹੋਏ, ਔਰ ਦੁੱਲਾ ਜਿਹੜਾ ਉਸ ਦਾ ਸਹਾਰਾ ਬਣਦਾ ਹੈ। ਔਰ ਇਸ ਦੇ ਨਾਲ ਫਿਰ ਇਹ ਹੁੰਦਾ ਹੈ ਕਿ ਜ਼ਮੀਂਦਾਰ ਸਦਾਏ ਗਿਣ ਗਿਣ ਪੋਲੇ ਲਾਏ। ਹੁਣ ਪੋਲਾ ਛੱਤਰ ਨੂੰ ਕਹਿੰਦੇ ਨੇ। ਔਰ ਇਹੀ ਨਹੀਂ ਵੀ ਉਹਨੂੰ ਵਿਆਹ ਕਰਕੇ ਤੋਰਿਆ, ਉਹਨੇ ਦੁੱਲੇ ਨੇ ਜਿਹੜੇ ਇਸ ਕਿਸਮ ਦੀਆਂ ਕਰਤੂਤਾਂ ਕਰਨ ਵਾਲੇ ਸੀ ਸੱਦ ਕੇ ਉਹਨਾਂ ਦੇ ਜਿਹੜੇ ਨੇ ਛੱਤਰ ਫੇਰੇ ਨੇ। ਔਰ ਇਹ ਸਾਰਾ ਜਿਹੜਾ ਇਸ ਗੀਤ ਦੇ ਵਿੱਚ ਦੁੱਲਾ ਭੱਟੀ ਦੀ ਜਿਹੜੀ ਆ ਉਹ ਬਹਾਦਰੀ ਦੀ ਰਿਪਰੈਜ਼ੈਂਟੇਸ਼ਨ ਹੈ, ਲੋਕਾਂ ਦੇ ਸੇਵੀਅਰ ਹੋਣ ਦੀ ਗੱਲ ਹੈ। ਔਰ ਹਾਲਾਂਕਿ ਅਲਟੀਮੇਟਲੀ ਇਹ ਹੁੰਦਾ ਹੈ ਕਿ ਧੋਖੇ ਨਾਲ ਔਰ ਇਹ ਜਿਹੜਾ ਦੁੱਲਾ ਭੱਟੀ ਦਾ ਪੀਰੀਅਡ ਹੈ, ਪੰਜਾਬੀ ਦੇ ਜਿਹੜੇ ਬਹੁਤ ਵੱਡੇ ਸ਼ਾਇਰ ਸੂਫੀਆਨਾ ਸ਼ਾਹ ਹੁਸੈਨ ਉਹਨਾਂ ਦਾ ਜ਼ਿਕਰ ਹੈ। ਕਿਤੇ ਮੈਂ ਇਹ ਵੀ ਪੜ੍ਹਿਆ ਕਿ ਜਦੋਂ ਦੁੱਲੇ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਇਕੱਠ ਦੇ ਵਿੱਚ ਸ਼ਾਹ ਹੁਸੈਨ ਵੀ ਮੌਜੂਦ ਸੀ, ਉਹਨੇ ਫਕੀਰੀ ਦਾ ਗੀਤ ਗਾਇਆ। ਪਰ ਇਹ ਵੀ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਜਦੋਂ ਹੁਣ ਫੌਜਾਂ ਅਕਬਰ ਵੱਲੋਂ ਡਿਸਪੈਚ ਹੁੰਦੀਆਂ ਸੀ, ਲੋਕਾਂ ਦੀ ਹਮਦਰਦੀ ਦੁੱਲਾ ਭੱਟੀ ਨਾਲ ਸੀ, ਉਹ ਫੜਿਆ ਨਹੀਂ ਸੀ ਜਾਂਦਾ ਤੇ ਉਹ ਤਬਾਹੀ ਕਰਦੀ ਸੀ ਫੌਜ, ਤੇ ਸ਼ਾਹ ਹੁਸੈਨ ਰਾਹੀਂ ਉਹਨਾਂ ਨੇ ਵਿਚੋਲਗੀ ਕਰਵਾਈ ਕਿ ਜੀ ਦੁੱਲੇ ਨਾਲ ਗੱਲਬਾਤ ਕਰਦੇ। ਇਹ ਵੀ ਉਦੋਂ ਕਰਦੇ ਹੁੰਦੇ ਸੀ ਇਸ ਕਿਸਮ ਦੇ। ਔਰ ਦੁੱਲਾ ਭੱਟੀ ਨੂੰ ਧੋਖੇ ਨਾਲ ਸੱਦ ਕੇ ਜਿਹੜਾ ਦਿੱਲੀ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਬਾਅਦ ਦੇ ਵਿੱਚ ਉਹਨੂੰ ਫਾਂਸੀ ਦਿੱਤੀ ਗਈ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਔਰ ਇਹ ਜਦੋਂ ਮੈਂ ਕਿਹਾ ਵੀ ਰਾਜਾ ਰਸਾਲੂ ਨੇ ਇਸ ਦੀ ਵਾਰ ਕਹੀ, ਔਰ ਇਹ ਜਿਹੜਾ ਪੰਜਾਬ ਦਾ ਜਿਹੜਾ ਇਹ ਇਸ ਕਿਸਮ ਦਾ ਫੋਕ ਹੀਰੋ ਕਿ ਈਵਨ ਇੱਕ ਹੋਰ ਪੰਜਾਬ ਦੀ ਬੋਲੀ ਹੈ, ਧੰਨ ਦੁੱਲਾ ਜੰਮਣ ਵਾਲੀਏ, ਦੁੱਲਾ ਜੰਮਿਆ ਹੀ ਲੋਹੇ ਦੀ ਲੱਠ। ਹੁਣ ਇਹ ਟ੍ਰਿਬਿਊਟ ਹੈ ਕਿ ਭਾਈ ਕਿਵੇਂ ਉਹ ਟਫ, ਕਿਵੇਂ ਬਹਾਦਰ, ਕਿਵੇਂ ਯੋਧਾ। ਔਰ ਇਹ ਵੀ ਹੈ ਕਿ ਭਾਈ ਇੱਕ ਸਟੇਜ ਦੇ ਉੱਤੇ ਜਦੋਂ ਇੱਕ ਮੀਆਂ ਨਿਜ਼ਾਮਦੀਨ ਨਾਂ ਦਾ ਸੂਬੇਦਾਰ ਉਹਨੇ ਭੇਜਿਆ ਫੌਜ ਦੇ ਕੇ, ਔਰ ਉਹਨਾਂ ਨੇ ਆ ਕੇ ਜ਼ੁਲਮ ਕੀਤਾ, ਭੱਟੀਆਂ ਦੀਆਂ ਬੱਚੀਆਂ, ਉਹਨਾਂ ਦੀਆਂ ਔਰਤਾਂ, ਉਹਨਾਂ ਸਾਰਿਆਂ ਨੂੰ ਵੀ ਇਕੱਠੇ ਕਰਕੇ ਲਿਜਾਣ ਲੱਗੇ। ਫਿਰ ਜਿਹੜੇ ਸਰਕਾਰ ਪੱਖੀ ਭੱਟੀ ਵੀ ਉਹਨਾਂ ਦਾ ਵੀ ਖੂਨ ਉਬਲਿਆ ਔਰ ਉਹਨਾਂ ਨੇ ਇਕੱਠੇ ਹੋ ਉਹਨਾਂ ਨੇ ਕਿਹਾ ਸਾਡੀ ਤਾਂ ਇੱਜ਼ਤ ਨੂੰ ਇਹਨਾਂ ਨੇ ਹੱਥ ਪਾਇਆ। ਉਹਨਾਂ ਨੇ ਮੀਆਂ ਨਿਜ਼ਾਮਦੀਨ ਨੂੰ ਫੜ ਲਿਆ, ਲੇਕਿਨ ਉਸ ਵੇਲੇ ਉਹਦੀ ਮਾਂ ਦੇ ਪੈਰੀਂ ਪੈ ਗਿਆ ਦੁੱਲੇ ਦੀ ਲੱਦੀ ਦੇ ਕੇ ਬਚਾ। ਔਰ ਉਹਨੇ ਕਿਹਾ ਪੁੱਤਰ ਨੂੰ ਕਿ ਨਹੀਂ ਇਹਦੀ ਜਾਨ ਛੱਡ ਦੇ। ਹਾਲਾਂ ਬਾਅਦ ਦੇ ਵਿੱਚ ਉਹਨਾਂ ਨੇ ਕੀ ਕੀਤਾ, ਇਹ ਵੀ ਇੱਕ ਦੱਸਦਾ ਹੈ ਕਿ ਭਾਈ ਅਲਟੀਮੇਟਲੀ ਕਿਸ ਹੱਦ ਤੱਕ ਜਾ ਕੇ ਜੈਨਰੋਸਿਟੀ ਵੀ ਹੁੰਦੀ ਹੈ ਜਿਹੜੇ ਲੋਕਾਂ ਦੇ ਲਈ ਖਲੋਂਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਨੇ ਬਿਲਕੁਲ ਠੀਕ ਕੀਤਾ ਕਿ ਇਹ ਜੇ ਦੁੱਲਾ ਭੱਟੀ ਜਿਹੜਾ ਆਮ ਕਿਸਾਨਾਂ ਦਾ, ਗਰੀਬਾਂ ਦਾ ਹਮਦਰਦ ਹੋ ਰਹੀ ਸੀ ਕਿ ਉਹਨੇ ਲੋਕਾਂ ਨੂੰ ਕਿਹਾ ਵੀ ਲਗਾਨ ਨਹੀਂ ਦੇਣਾ, ਕੋਈ ਰੈਵਨਿਊ ਨਹੀਂ ਦੇਣਾ ਮੁਗਲਾਂ ਨੂੰ। ਔਰ ਇਹ ਸਾਰੇ ਬੜੇ ਪ੍ਰੋਸਪਰਸ ਏਰੀਆ ਸੀ, ਸੰਦਲਬਾਰ ਔਰ ਦੂਜਾ, ਇੱਥੋਂ ਉਹਨਾਂ ਦਾ ਰੈਵਨਿਊ ਸੁੱਕ ਜਾਂਦਾ ਸੀ। ਸੋ ਅੱਜ ਵੀ ਕਿਸਾਨਾਂ ਨੇ ਬਿਲਕੁਲ ਠੀਕ ਰੈਕਗਨਾਈਜ਼ ਕੀਤਾ ਕਿ ਸਾਡੀਆਂ ਜ਼ਮੀਨਾਂ ਖੋਹਣੀਆਂ ਨੇ ਇਹਨਾਂ ਨੇ, ਇਹ ਕਾਨੂੰਨ ਲਿਆਂਦੇ ਨੇ। ਔਰ ਇਹ ਜਿਹੜੀ ਇਸ ਵਾਰ ਕਿਸਾਨਾਂ ਵੱਲੋਂ ਗਾਈ ਜਾਣ ਵਾਲੀ ਲੋਹੜੀ ਹੈ ਉਹ ਹੈ ਕਿ ਸਿੰਘੂ ਟਿਕਰੀਏ ਹੋ। ਇੱਕ ਸਿੰਘੂ ਬਾਰਡਰ ਤੇ ਬੈਠੇ ਨੇ, ਟਿਕਰੀ ਬਾਰਡਰ ਤੇ, ਸਿੰਘੂ ਟਿਕਰੀਏ ਹੋ, ਤੇਰਾ ਸਬਰ ਨਿਆਰਾ ਹੋ, ਭਾਈ ਕਨਈਏ ਵਾਲਾ ਹੋ। ਭਾਈ ਕਨਈਆ ਸੇਵਾ ਦਾ ਪੱਖ ਜਿਹੜਾ ਅੱਜ ਉੱਥੇ ਉਜਾਗਰ ਹੋ ਰਿਹਾ, ਕਰਦਾ ਨਾ ਨਿਪਟਾਰਾ ਹੋ, ਮੋਦੀ ਗੱਪਾਂ ਵਾਲਾ ਹੋ, ਮੋਦੀ ਗੱਪ ਚਲਾਈ ਹੋ, ਕਿਸਾਨੀ ਸੇਲ ਤੇ ਲਾਈ ਹੋ, ਨਵਾਂ ਕਾਨੂੰਨ ਬਣਾਇਆ ਹੋ, ਅੰਬਾਨੀ ਯਾਰ ਬਣਾਇਆ ਹੋ, ਕਿਸਾਨਾਂ ਘੇਰਾ ਪਾਇਆ ਹੋ, ਦਿੱਲੀ ਡੇਰਾ ਲਾਇਆ ਹੋ, ਦੁੱਲਾ ਭੱਟੀ ਯਾਦ ਕਰਾਇਆ ਹੋ। ਮਤਲਬ ਇਹ ਹੈ ਸਪਿਰਿਟ। ਮੈਂ ਬਹੁਤ ਵਾਰ ਦੇਖਦਾ ਹੁਣ ਜਿਵੇਂ ਲਹਿੰਦੇ ਪੰਜਾਬ ਦੇ ਸਾਡੇ ਭਰਾਵਾਂ ਨੇ ਗੀਤ ਗਾਇਆ, ਕਿਵੇਂ ਉਹ ਪੰਜਾਬਾਂ ਦਾ ਇਤਿਹਾਸ, ਫੋਕਲੋਰ, ਉਹ ਸਾਰਾ ਕੁਝ ਇੱਕ ਥਾਂ ਤੇ ਆ ਗਿਆ। ਉਹੀ ਹੀਰੋ, ਉਹੀ ਹੁਣ ਜੇ ਅਸੀਂ ਆਪਣੇ ਪੰਜਾਬ ਦੇ ਹਵਾਲੇ ਨਾਲ ਦੇਖਣਾ ਹੋਏ ਦੁੱਲਾ ਭੱਟੀ, ਤੇ ਦੂਜੇ ਪਾਸੇ ਜਿਹਨੂੰ ਜੱਗਾ ਡਾਕੂ ਕਹਿੰਦੇ ਨੇ, ਜਗਤ ਸਿੰਘ ਵਿਰਕ, ਖਾਂਦੇ ਪੀਂਦੇ ਘਰ ਦਾ ਮੁੰਡਾ। ਔਰ ਇੱਕ ਜਦੋਂ ਫਿਰ ਇੱਕ ਪਾਸੇ ਦੁਸ਼ਮਣੀ ਦਾ ਬਦਲਾ ਵੀ ਲੈਣਾ ਔਰ ਇਨਸਾਫ ਵੀ ਲੈਣਾ। ਸੋ ਜੱਗਾ ਵੀ ਜਿਹਨੂੰ ਹੁਣ ਕਹਿੰਦੇ ਕਿ ਵੀ ਹੁਣ ਜੱਗੇ ਦੀ ਮਾਂ ਜੇ ਇੱਥੇ ਮਾਂ ਲੱਦੀ ਹੈ ਤੇ ਉਧਰ ਇਹ ਹੈ ਕਿ ਜੱਗੇ ਦੀ ਮਾਂ ਕਹਿੰਦੀ ਹੈ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ, ਇੱਕ ਦੇ ਮੈਂ ਦੋ ਜੰਮਦੀ। ਹੁਣ ਇਹ ਫੋਕਲੋਰ ਚੋਂ ਤੁਸੀਂ ਕੱਢ ਨਹੀਂ, ਹਿਸਟਰੀ ਲਿਖੀ ਗਈ ਨਹੀਂ, ਕਿਸੇ ਨੇ ਰਿਬੈਲ ਬਣਾ ਦਿੱਤਾ, ਕਿਸੇ ਨੇ ਡਾਕੂ ਬਣਾ ਦਿੱਤਾ। ਪਰ ਲੋਕਾਂ ਦੀਆਂ ਯਾਦਾਂ 'ਚ ਤੁਸੀਂ ਦੋਵੇਂ ਪੰਜਾਬਾਂ 'ਚ ਦੇਖੋਗੇ, ਦੁੱਲੇ ਭੱਟੀ ਤੇ ਵੀ ਫਿਲਮਾਂ ਬਣੀਆਂ ਨੇ, ਜੱਗੇ ਤੇ ਵੀ ਬਣੀਆਂ ਨੇ, ਜਗਤ ਸਿੰਘ ਜੱਗੇ ਤੇ, ਭਾਵੇਂ ਜਦੋਂ ਜੱਗਾ ਡਾਕੂ ਵੀ ਕਹਿ ਰਹੇ ਹੁੰਦੇ ਨੇ ਉਹ ਫਖਰ ਨਾਲ ਗੱਲ ਕਰ ਰਹੇ ਹੁੰਦੇ ਨੇ।
ਮਾਲਵੇ ਦੇ ਵਿੱਚ ਜਿਉਣਾ ਮੋੜ ਦੀ ਗੱਲ ਹੁੰਦੀ ਹੈ, ਛੋਟਾ ਲੈਵਲ ਹੈ, ਲੇਕਿਨ ਮਤਲਬ ਦੁੱਲਾ ਭੱਟੀ ਜਿਹੜਾ ਹਰ ਸਾਲ ਜਿਹੜਾ ਹੈ ਉਹ ਜਦੋਂ ਲੋਹੜੀ ਦਾ ਦਿਨ ਆਉਂਦਾ ਹੈ ਤੇ ਉਸ ਦਾ ਇਹ ਗੀਤ ਗਾਇਆ ਹੀ ਜਾਣਾ ਹੈ ਕਿ ਦੁੱਲਾ ਪੱਟੀ ਵਾਲਾ ਹੋ ਔਰ ਦੁੱਲੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ। ਸੋ ਅਸੀਂ ਵੀ ਇਹ ਪ੍ਰੋਗਰਾਮ ਦੁੱਲਾ ਭੱਟੀ ਦੇ ਨਾਂ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਵੀ ਆਪਣੇ ਵਿਊਅਰਸ ਨੂੰ ਕਹਿੰਦੇ ਹਾਂ ਦਿਓ ਵਿਊਅਰਸ ਲੋਹੜੀ ਜਿਵੇਂ ਤੁਹਾਡੀ ਜੋੜੀ। ਸੋ ਮੈਂ ਕਹਾਂਗੀ ਤੁਹਾਨੂੰ ਕਿ ਤੁਸੀਂ ਡੋਨੇਟ ਕਰੋ ਵੱਧ ਤੋਂ ਵੱਧ। ਸੋ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।